बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद। सलाम अलैकुम जी मेरे भैन भरावां नूं, सजना साथियां नूं, दोस्तां नूं ते मेरे वेखण वालियां नूं, चाहण वालियां नूं ते उम्मीद करने आ कि सारे खैर वाफियत नाल होवोगे। ਅਸੀਂ ਵੀ ਅੱਲਾ ਦੇ ਕਰਮੋ ਫਜ਼ਲ ਦੇ ਨਾਲ ਦਿਹਾੜੀਆਂ ਦੁਆਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਜਨਾਬ ਅੱਜ ਦਾ ਵਲੌਗ ਕਰਨੇ ਆ ਜੀ ਸ਼ੁਰੂ। ਤੇ ਅੱਜ ਦਾ ਵਲੌਗ ਬੜਾ ਇੰਪੋਰਟੈਂਟ ਹੈ ਤੇ ਬਹੁਤ ਮਜ਼ਾ ਆਉਣ ਵਾਲਾ ਤੁਹਾਨੂੰ। ਤੁਸੀਂ ਪੂਰੀ ਵੀਡੀਓ ਵੇਖਣੀ ਹੈ ਤੇ ਜਿਨੇ ਜਿਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਮੇਰਾ ਭੈਣ ਭਰਾ ਸੱਜਣ ਸਾਥੀ ਦੋਸਤ ਮੇਰਾ ਜਲਦੀ ਸਬਸਕ੍ਰਾਈਬ ਕਰ ਲਾਈਕ ਕਰ ਲਓ, ਸ਼ੇਅਰ ਕਰ ਲਓ ਆਪਣੇ ਸੱਜਣਾ ਸਾਥੀਆਂ ਨਾਲ, ਦੋਸਤਾਂ ਨਾਲ। ਠੀਕ ਹੈ ਜੀ, ਤੁਹਾਡੇ ਤਾਵਾਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤੇ ਚਲਿਏ ਹੁਣ ਜਨਾਬ ਅਸੀਂ ਚੱਲੇ ਆ ਭੇਡ ਦਾ ਦੁੱਧ ਚੋਣ। ਠੀਕ ਹੈ ਜੀ, ਉਹ ਬਹੁਤ ਫਾਇਦੇਮੰਦ ਹੈ, ਬਹੁਤ ਮੁਫੀਦ ਹੈ ਤੇ ਵੀਡੀਓ ਪੂਰੀ ਵੇਖਣੀ ਹੈ ਤੁਸੀਂ, ਬੜਾ ਮਜ਼ਾ ਆਏਗਾ ਤੁਹਾਨੂੰ। ਹੁਣ ਤੁਹਾਨੂੰ ਲੈ ਕੇ ਚੱਲੇ ਆ, ਅਗਲੀ ਗੱਲ ਉੱਥੇ ਜਾ ਕੇ ਦੱਸਾਂਗੇ, ਤੁਸੀਂ ਰਹਿਣਾ ਨਾਲ ਨਾਲ ਸਾਡੇ। ਆਓ ਹੁਣ ਚੱਲੀਏ ਜੀ। ਚੱਲ ਯਾਰ ਫੜ ਓਏ, ਫੜ ਲਾ ਲੱਤਾਂ। ਲਓ ਬਈ ਸੱਜਣੋ, ਲਗੇ ਆ ਅਸੀਂ ਭੇਡ ਦਾ ਦੁੱਧ ਚੋਣ। ਬਹੁਤ ਫਾਇਦੇਮੰਦ ਦੁੱਧ ਹੈ ਬੱਚਿਆਂ ਨੂੰ, ਜਿਹੜੇ ਗਲੇ ਨਹੀਂ ਪੈ ਜਾਂਦੇ, ਗਲੇ ਟੈਂਸਸ ਜਿਹਨੂੰ ਕਹਿੰਦੇ ਨੇ ਇੰਗਲਿਸ਼ 'ਚ, ਉਹ ਜਨਾਬ ਪੈ ਗਏ ਦੇ ਨੇ ਬੇਟੇ ਨੂੰ ਮੇਰੇ ਨੂੰ। ਤੇ ਉਹ ਜਨਾਬ ਉਹਨਾਂ ਕਿਹਾ ਜੀ ਭੇਡ ਦਾ ਦੁੱਧ ਜਨਾਬ ਪਿਲਾਓ ਤੇ ਉਹਦੇ ਨਾਲ ਆ ਜਾਏਗਾ ਆਰਾਮ। ਤੇ ਉਹ ਲਗੇ ਆ ਹੁਣ ਪਿਲਾਉਣ, ਚੋ ਕੇ ਦੁੱਧ ਦੇ ਕਤਰਿਆਂ ਨਾਲ ਹੀ ਨਿਕਲਦਾ ਇਹਦਾ, ਲੇਕਿਨ ਬਹੁਤ ਕੀਮਤੀ ਹੈ ਤੇ ਬਹੁਤ ਫਾਇਦੇਮੰਦ ਹੈ। ਇੱਕ ਇੱਕ ਕਤਰੇ 'ਚ ਸ਼ਫਾ ਹੈ ਇਹਦੇ 'ਚ। ਯਾਰ ਛੱਡੀ ਨਾ, ਬਿਸਮਿਲ੍ਲਾ। ਲਓ ਜੀ, ਦੁੱਧ ਜਿਹੜਾ ਨਾ ਕਤਰਿਆਂ ਨਾਲ ਹੀ ਨਿਕਲਣ ਡਿਆ ਦਾ ਜੇ, ਲੇਕਿਨ ਪਿੱਛੇ ਛੱਡ ਦੇ, ਪਿੱਛੇ ਦੋਵੇਂ ਲੱਤਾਂ ਫੜੇਗਾ ਫਿਰ ਨਹੀਂ ਹਿਲਦੀ, ਦੋਵੇਂ ਲੱਤਾਂ ਫੜ ਕੇ ਰੱਖ। ਲੋ ਬਈ ਦੋਸਤੋ, ਕਿਸੇ ਨੂੰ ਬੱਚਿਆਂ ਨੂੰ ਤੁਹਾਡਿਆਂ ਨੂੰ ਜਦੋਂ ਹੋ ਜਾਂਦੇ ਨੇ ਨਾ ਗਲੇ ਪੈ ਜਾਂਦੇ ਨੇ ਤੇ ਬੜਾ ਫਾਇਦੇਮੰਦ ਨੁਕਸਾ ਜੇ, ਬੜਾ ਕੀਮਤੀ ਨੁਕਸਾ ਜੇ ਕਿ ਜੀ ਭੇਡ ਦਾ ਦੁੱਧ ਪਿਲਾਉਣਾ। ਠੀਕ ਹੈ ਜੀ, ਉਹਦੇ ਨਾਲ ਇਨਸ਼ਾਅੱਲਾ ਆਰਾਮ ਆ ਜਾਂਦਾ। ਅੱਲਾਹ ਤਾਲਾ ਨੇ ਸ਼ਿਫਾ ਰੱਖੀ ਦੀ ਹੈ। ਇੱਕ ਚਮਚਾ ਹੀ, ਇੱਕ ਚਮਚੇ ਨਾਲ ਹੀ ਆਰਾਮ ਆ ਜਾਣਾ। ਇੱਕ ਚਮਚਾ ਹੁਣ ਦਾਂਗੇ, ਇੱਕ ਚਮਚਾ ਸ਼ਾਮ ਨੂੰ, ਫਿਰ ਸਵੇਰ, ਤੇ ਬਿਲਕੁਲ ਬੱਚਾ ਠੀਕ। ਚੱਲ ਰਹਿੰਦੇ ਉਹਨੂੰ ਉੱਥੇ। Normal bir yağıyan evet. Tenne yağıyor. Çare yağıyor. Punde yağıyor. ਜਾ ਕੇ ਨਾ ਗਰਮ ਕਰ ਲੈਣਾ, ਗਰਮ ਕਰਕੇ ਉਹਦਾ ਤੇ ਘੋਟੀ ਆ ਇੱਕ ਚਮਚਿਆਂ ਨਾਲ ਹੀ ਦੇਣਾ। ਇਹ ਜੀ ਦੁੱਧ ਲਿਆ ਜੇ ਚੋ, ਹੈ ਤੇ ਥੋੜਾ ਹੀ ਹੈ ਤੇ ਕਤਰਿਆਂ ਨਾਲ ਫਿਰ ਇੰਨਾ ਕੀ ਹੁੰਦਾ, 2 ਚਮਚ ਜਨਾਬ, 1 ਚਮਚ ਦੇਣਾ ਬੱਚੇ ਨੂੰ, ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਗਰਮ ਕਰ ਲੈਣਾ। ਗਰਮ ਕਰਕੇ ਤੇ ਦੇਣਾ ਤੇ ਅੱਲਾ ਖੈਰ ਕਰੇ ਤੇ ਇਹਦੇ ਨਾਲ ਆ ਜਾਣਾ ਆਰਾਮ। ਇਹਦੇ ਚ ਅੱਲਾਹ ਤਾਲਾ ਨੇ ਬੜੀ ਸ਼ਫਾ ਰੱਖੀ ਦੀ ਹੈ ਜੀ, ਬਹੁਤ ਫਾਇਦੇਮੰਦ ਹੈ ਕਿ ਤੁਹਾਡੇ ਬੱਚਿਆਂ ਨੂੰ ਵੀ ਕਿਤੇ ਗਲੇ ਛਲੇ ਪੈਣ ਤੇ ਜਨਾਬ ਤੁਸੀਂ ਭੇਡ ਦਾ ਦੁੱਧ ਜਿਹੜਾ ਨਾ ਇਹ ਲੱਭ ਕੇ, ਭੇਡ ਦਾ ਦੁੱਧ ਲੱਭ ਕੇ ਤੇ ਬੱਚਿਆਂ ਨੂੰ ਸਿਰਫ 1 ਚਮਚਾ ਦੇਣਾ ਤੇ ਅੱਲਾਹ ਤਾਲਾ ਸ਼ਫਾ ਦੇ ਛੜੇਗਾ ਜੀ। ਠੀਕ ਹੈ ਜੀ, ਹੁਣ ਚਲੀਏ ਘਰ, ਇਹਨੂੰ ਥੋੜਾ ਜਿਹਾ ਗਰਮ ਕਰਕੇ ਤੇ ਬੱਚੇ ਨੂੰ ਦਈਏ, ਕਿਉਂਕਿ ਉਹ ਬੇਟੇ ਨੂੰ ਗਲੇ ਬੜੇ ਪਏ ਦੇ ਨੇ। ਡਾਕਟਰਾਂ ਨੂੰ ਵੀ ਚੈੱਕ ਕਰਵਾਇਆ ਲੇਕਿਨ ਆਰਾਮ ਨਹੀਂ ਆਇਆ ਤੇ ਉਹ ਇੱਕ ਹਕੀਮ ਨੇ ਦੱਸਿਆ ਸੀ ਤੇ ਵੈਸੇ ਵੀ ਸਿਆਣੇ ਕਹਿੰਦੇ ਨੇ ਉਹਦੇ 'ਚ ਬੜੀ ਸ਼ਫਾ ਹੈ। ਉਹ ਹੁਣ ਜਾ ਕੇ ਦਿੰਨੇ ਆ, ਇਨਸ਼ਾਅੱਲਾ ਆਰਾਮ ਆ ਜਾਏਗਾ ਤੇ ਸ਼ਾਮ ਨੂੰ ਫੇਰ ਇੱਕ ਵਾਰੀ ਕਤਰਿਆਂ ਨਾਲ ਹੀ ਇਹ ਨਿਕਲਦਾ ਦੁੱਧ, ਲੇਕਿਨ ਬਹੁਤ ਫਾਇਦੇਮੰਦ ਹੈ, ਬਹੁਤ ਮੁਫੀਦ ਹੈ। ਠੀਕ ਹੈ ਜੀ, ਹੁਣ ਚਲੀਏ ਘਰ। ਉਹ ਬਈ ਸੱਜਣੋ, ਇਹ ਲਗੇ ਜੇ ਦੇਣ ਬੱਚੇ ਨੂੰ ਦੁੱਧ ਭੇਡ ਦਾ ਉਹੀ ਯਾ ਸ਼ਾਫੀ। ਇੱਕ ਚਮਚ ਹੋਰ ਖਿਲਾਇਆ।
ਵਿੱਚ ਨਹੀਂ ਇੱਕ ਫੱਕੀ ਦੇ ਨਾਲ ਜ਼ਰਾ ਕਲਰ ਵਿੱਚ ਪਾਈ ਹੈ, ਇੱਕ ਫੱਕੀ, ਠੀਕ ਹੈ, ਉਹਦੇ ਨਾਲ ਜ਼ਰਾ ਕਲਰ ਦੇ ਨਾਲ ਨਜ਼ਰ ਆ ਰਿਹਾ, ਪਤਾ ਨਹੀਂ ਕੀ ਦੇਖ ਰਿਹਾ। ਉਹ ਫੱਕੀ ਲਈ ਹੀ ਕੀਮਤ ਨੂੰ ਉਹ ਵਿੱਚ ਪਾਈ ਆ ਭੇਡ ਦੇ ਦੁੱਧ ਦੇ, ਤੇ ਉਹ ਦੇਖ ਰਿਹਾ ਉਹਦਾ ਇਨਸ਼ਾਅੱਲਾ ਇਹਨੂੰ ਸ਼ਫਾ ਹੋ ਜਾਣੀ ਹੈ। ਠੀਕ ਹੈ ਜੀ, ਤੁਹਾਨੂੰ ਵੀ ਜ਼ਰੂਰਤ ਪਏ ਤੇ ਕਮੈਂਟ 'ਚ ਦੱਸਣਾ, ਸਾਨੂੰ ਭੇਜ ਦਿਆਂਗੇ ਤੁਹਾਨੂੰ। ਦੋਸਤੋ ਤੇ ਮੇਰੇ ਸੱਜਣੋਂ, ਤੇ ਅਸੀਂ ਜਾ ਰਹੇ ਹਾਂ ਹੁਣ ਢਬੜੀ ਵਾਲੇ ਦੋਸਤ ਆਪਣੇ ਨੂੰ ਇੱਕ ਨੂੰ ਮਿਲਣ, ਉਹਨਾਂ ਨਾਲ ਥੋੜਾ ਜਿਹਾ ਕੰਮ ਹੀ ਜ਼ਰੂਰੀ, ਤੇ ਉਹਨੂੰ ਮਿਲਣ ਜਾ ਰਹੇ ਹਾਂ ਢਬੜੀ ਵਾਲੇ। ਠੀਕ ਹੈ ਜੀ, ਇਹ ਰੋਡ ਹੈ, ਮੇਨ ਰੋਡ ਨਾਰਵਾਲ, ਤੇ ਇਹਦੇ ਤੋਂ ਜਾ ਰਹੇ ਹਾਂ ਅਸੀਂ। ਕੰਮ ਸ਼ਾਮ ਮਕਾਨ ਆ ਆਪਣੇ, ਅਸੀਂ ਪੱਠੇ ਛੱਠੇ ਪਾ ਕੇ ਕੁਦਰ ਕੇ ਡੰਗਰਾਂ ਨੂੰ ਖੁਰਲੀ ਤੇ ਬੰਨ ਕੇ ਤੇ ਵਿਹਲੇ ਹੋ ਕੇ ਜਾ ਰਹੇ ਜੇ। ਤੇ ਲਓ ਫਿਰ ਪਹੁੰਚਣੇ ਆ ਅਸੀਂ, ਤੇ ਪਹੁੰਚ ਕੇ ਤੇ ਤੁਹਾਨੂੰ ਵੀ ਮਿਲਾਨੇ ਆ ਆਪਣੇ ਦੋਸਤ ਨਾਲ। ਠੀਕ ਹੈ ਜੀ, ਲਓ ਜੀ ਧਬੜੀ ਵਾਲੇ ਮੇਨ ਅੱਡੇ 'ਚ ਅਸੀਂ ਆ ਗਏ ਆ। ਧਬੜੀ ਵਾਲਾ ਸ਼ੁਰੂ ਹੋ ਗਿਆ ਜੀ, ਤੇ ਇੱਥੇ ਹੀ ਦੋਸਤ ਨੂੰ ਮਿਲਣਾ ਅਸੀਂ, ਤੇ ਤੁਹਾਨੂੰ ਵੀ ਮਿਲ ਆਉਂਦੇ ਆ ਉਹਨਾਂ ਦੇ ਨਾਲ। ਲਓ ਜੀ ਉਹ ਆ ਰਹੇ ਨੇ ਭਾਈ ਹੋਰੀ। ਕੋਈ ਗੱਲ ਨਹੀਂ, ਵੈਸੇ ਵੀ ਬਣਾਉਣੀ। ਲਓ ਜੀ ਸੱਜਣੋ, ਹੁਣ ਰਾਹ 'ਚ ਅਸੀਂ ਆ ਗਏ ਨੇ ਪਕੌੜੇ ਮਸ਼ਹੂਰ ਇੱਥੋਂ ਦੇ, ਤੇ ਅਸੀਂ ਕਿਹਾ ਉਹ ਪਕੌੜੇ ਖਾ ਲਈਏ। ਠੀਕ ਹੈ ਜੀ, ਜਾਂਦਿਆਂ ਹੁਣ ਵਾਪਸੀ ਪਿੰਡ ਨੂੰ ਜਾਣ ਡੇ ਆ, ਤੇ ਲੇਕਿਨ ਰਸਤੇ 'ਚ ਪਕੌੜੇ ਲੱਗੇ ਆ ਖਾਣ। ਇਹ ਜੀ ਪਕੌੜੇ ਨੇ ਮਸ਼ਹੂਰ ਇੱਥੋਂ। ਹਾਂਜੀ ਬਾਬਾ ਜੀ, ਕੀ ਹਾਲ ਨੇ? ਠੀਕ ਹੈ ਇਹ ਜੀ ਬੜੇ ਮਸ਼ਹੂਰ ਪਕੌੜੇ ਨੇ ਇੱਥੋਂ ਦੇ, ਮਾਸ਼ਾਅੱਲਾ। ਇਹ ਖਾਈਏ ਪਕੌੜੇ ਤੁਹਾਡੇ ਪਕੌੜੇ ਆ ਗਏ ਨੇ ਜੀ, ਮਾਸ਼ਾਅੱਲਾ। ਹੁਣ ਖਾਈਏ ਪਕੌੜੇ, ਮਜ਼ੇਦਾਰ ਪਕੌੜੇ ਜੇ, ਤੇ ਬੜੇ ਮਸ਼ਹੂਰ ਖਾਲਸ ਵੇਸਣ ਦੇ। ਚਲੋ ਜੀ, ਤੁਹਾਡੇ ਕਿਹਨੇ ਤੁਹਾਡੇ ਪਾਈਆ ਨੇ ਪਾਈਆ ਕੋਲੇ ਹੋ ਗਏ ਯਾਰ, ਕਿਆ ਤਾਂ ਮੈਨੂੰ ਨਾ ਲਾ। ਕੀ ਲੈ ਆਪਣੀ ਖਾਂਦੇ ਆ ਜੀ, ਬਣਾ ਇੱਧਰ ਨੂੰ ਪਹਿਲਾਂ ਤੋੜਦੇ ਆ, ਪਹਿਲਾਂ ਲਾਉਂਦੇ ਆ, ਫਿਰ ਜਦੋਂ ਉਧਰ ਨੂੰ ਖਾਏਗਾ ਬਿਸਮਿल्लाहिर्रहमानिर्रहीम। ਇਹ ਜੀ ਮਜ਼ੇਦਾਰ ਪਕੌੜੇ ਜੀ, ਖਾਲਸ ਟਪਿਆਲੇ ਦੇ ਮਸ਼ਹੂਰ ਪਕੌੜੇ ਨੇ, ਖਾਸ ਵੇਸਣ ਦੇ, ਮਜ਼ੇਦਾਰ ਹੈ ਮਾਸ਼ਾਅੱਲਾ ਕਾ। ਲੋ ਜੀ ਅਲਹਮਦੁਲਿਲਾ ਪਕੌੜੇ ਖਾ ਲਏ ਨੇ, ਤੇ ਹੁਣ ਅਸੀਂ ਚਲੀਏ ਪਿੰਡ ਨੂੰ। ਚਲੋ ਜੀ ਬਵੋ। ਲੋ ਜੀ ਅਸੀਂ ਜਾ ਰਹੇ ਹਾਂ ਪਿੰਡ, ਸਕੂਲ ਟਾਈਮ, ਛੁੱਟੀ ਹੋ ਗਈ ਹੈ ਸਕੂਲੋਂ, ਗੱਡੀਆਂ ਜਾ ਰਹੀਆਂ ਸਕੂਲ ਦੀਆਂ, ਇਹ ਜਾ ਰਹੇ ਜੀ ਅਸੀਂ ਵੀ ਅਲਹਮਦੁਲਿਲਾ। ਇਹ ਅਮਰੂਦ ਤਾਜ਼ੇ ਫਰੈਸ਼ ਬਾਗ ਦੇ। ਚਲੀਏ ਹੁਣ ਪਿੰਡ, ਤੇ ਬਾਕੀ ਗੱਲਾਂ ਬਾਅਦ 'ਚ ਕਰਾਂਗੇ ਤੁਹਾਡੇ ਨਾਲ। ਠੀਕ ਹੈ ਜੀ, ਲੋ ਬਈ ਸੱਜਣੋ ਤੇ ਬੇਲੀਓ ਤੇ ਦੋਸਤੋ ਮੇਰਿਓ, ਤੇ ਅਸੀਂ ਆ ਗਏ ਹਾਂ ਅਲਹਮਦੁਲਿਲਾ ਘਰ, ਤੇ ਅੱਜ ਦਾ ਵਲੌਗ ਫਿਰ ਇੱਥੇ ਹੀ ਕਰ ਦਿੰਦੇ ਆ ਐਂਡ। ਉਮੀਦ ਕਰਨੇ ਆ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਏਗਾ, ਕਮੈਂਟ ਕਰਕੇ ਜ਼ਰੂਰ ਦੱਸਣਾ ਹੈ, ਲਾਈਕ ਕਰਨਾ, ਸ਼ੇਅਰ ਕਰਨਾ ਆਪਣੇ ਦੋਸਤਾਂ ਨਾਲ, ਸੱਜਣਾਂ ਨਾਲ, ਸਾਥੀਆਂ ਨਾਲ, ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ। ਠੀਕ ਹੈ ਜੀ, ਤੇ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਹੈ ਖਿਆਲ, ਬਹੁਤ ਜ਼ਿਆਦਾ ਆਪਣੀ ਮਾਂ ਬਾਪ ਦੀ ਕਰਨੀ ਹੈ ਸੇਵਾ, ਨਮਾਜ਼ ਜ਼ਰੂਰ ਪੜ੍ਹਨੀ ਹੈ,
ਤੇ ਸਾਨੂੰ ਵੀ ਰੱਖਣਾ ਦੁਆਵਾਂ ਜੀ ਯਾਦ, ਭੁੱਲਣਾ ਨਹੀਂ। ਤੁਹਾਡੇ ਤਾਮਨ ਦੀ ਬਹੁਤ ਜ਼ਰੂਰਤ ਹੈ। ਤੇ ਠੀਕ ਹੈ, ਫਿਰ ਅਗਲੇ ਵਲੌਗ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ। ਹੋਣ ਦਿਓ ਸਾਨੂੰ ਇਜਾਜ਼ਤ। ਓਕੇ, ਅੱਲਾ ਹਾਫਿਜ਼, अस्सलाम वालेकुम जी।